ਤੇ ਅੱਜ ਅਸੀਂ ਇੱਥੇ ਆਏ ਹਾਂ ਰਿਕਰੂਟਮੈਂਟ ਵਾਸਤੇ। ਏਜ ਦੇ ਹੈਗੇ ਨੇ ਆਫਿਸਰ ਬਣਨ ਲਈ 21 ਸਾਲਾਂ ਦੇ ਆ ਜਾਂ ਓਲਡਰ ਹੈ ਨਾ। ਹਾਂਜੀ, ਉਹ ਆਉਣ ਸਾਡੇ ਤੋਂ ਐਪਲੀਕੇਸ਼ਨ ਲੈ ਕੇ ਜਾਣ। 21 ਸਾਲ ਦੇ ਨਾਲ ਕੋਈ ਡਿਗਰੀ ਦੀ ਜਾਂ ਕੋਈ ਸਟੱਡੀ ਦੀ ਉਹਦੀ ਵੀ ਕੋਈ ਰਿਕੁਆਇਰਮੈਂਟ ਐਲੀਜੀਬਿਲਿਟੀ ਦੇ ਲਈ ਹੁੰਦੀ ਆ? ਕਿੰਨੇ ਕੁ ਚਿਰ ਦਾ ਟੋਟਲ ਪ੍ਰੋਸੈਸ ਜਿਹੜਾ ਹੁੰਦਾ ਤੇ ਇਟਸ ਅ ਗੁੱਡ ਪੇਇੰਗ ਜੌਬ, ਸਾਰਾ ਕੁਝ ਵਧੀਆ ਹੈ, ਫਾਈਨੈਂਸ਼ੀਅਲੀ ਬੰਦਾ ਸਿਕਿਉਰ ਮੰਨਦਾ ਹੈ ਇਸ ਚੀਜ਼? ਮੈਂ ਤਾਂ ਹੀ ਰეკਮੈਂਡ ਕਰੂੰ ਵੀ ਡਰਾਈਵ ਕਰਨ ਤੋਂ ਪਹਿਲਾਂ ਪਹਿਲੀ ਗੱਲ ਤਾਂ DMV ਤੋਂ ਉਹ ਜਿਹੜਾ ਹੈਂਡਬੁੱਕ ਮਿਲਦਾ ਉਹਨੂੰ ਚੰਗੀ ਤਰ੍ਹਾਂ ਪੜ੍ਹਨ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਗੁਰਦੁਆਰਾ ਸਾਹਿਬ ਵਿਲਸਨ ਰੋਡ ਬੇਕਰਸਫੀਲਡ, ਜਿੱਥੋਂ ਕਿ ਇਸ ਟਾਈਮ ਨਗਰ ਕੀਰਤਨ ਅੱਜ ਸਜਾਇਆ ਜਾਣਾ ਆ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ। ਤੇ ਇਸ ਮੌਕੇ ਆਪਾਂ ਕੈਲੀਫੋਰਨੀਆ ਹਾਈਵੇ ਪੈਟਰੋਲ CHP ਦੇ ਜਿਹੜੇ ਬੂਥ 'ਤੇ ਆ ਉੱਥੇ ਪਹੁੰਚੇ ਹਾਂ, ਜਿੱਥੇ ਕਿ ਆਪਣੇ ਕੁਝ ਪੰਜਾਬੀ ਮੁੰਡੇ ਵੀ ਨਾਲ ਕੰਮ ਕਰਦੇ ਆ। ਤੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਉਹਨਾਂ ਦਾ ਮਕਸਦ ਆ ਇੱਥੇ ਇਸ ਬੂਥ ਨੂੰ ਲਾਉਣ ਦੇ ਲਈ, ਤੇ ਵੈਸੇ CHP ਦੇ ਨਾਲ ਸੰਬੰਧਿਤ ਕੁਝ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ। ਤੇ ਆਪਣੇ ਨਾਲ ਜੁੜੇ ਨੇ ਹਰਦੀਪ ਧਾਲੀਵਾਲ ਜੀ। ਜੀ ਇਹਨੂੰ ਸਵਾਗਤ ਹੈ ਜੀ। ਵਾਹਿਗੁਰੂ ਜੀ ਖਾਲਸਾ ਜੀ ਫਤਿਹ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ। ਤੇ ਅੱਜ ਅਸੀਂ ਇੱਥੇ ਆਏ ਹਾਂ ਰਿਕਰੂਟਮੈਂਟ ਵਾਸਤੇ। ਸਾਡੀ ਡਿਪਾਰਟਮੈਂਟ ਨੂੰ ਡਿਵਰਸਿਟੀ ਪਸੰਦ ਆ, ਤਾਂ ਇਹ ਸਾਰੇ ਜੈਂਡਰ, ਰਿਲੀਜਨ, ਰੇਸ ਦੇ ਸਾਡੇ ਆਫਿਸਰ ਹੋਣ ਹੈ ਨਾ। ਤਾਂ ਅਸੀਂ ਇਨਕਰੇਜ ਕਰਦੇ ਹਾਂ ਜਿਹੜੇ ਵੀ ਏਜ ਦੇ ਹੈਗੇ ਨੇ ਆਫਿਸਰ ਬਣਨ ਲਈ 21 ਸਾਲਾਂ ਦੇ ਆ ਜਾਂ ਓਲਡਰ ਹੈ ਨਾ। ਹਾਂਜੀ, ਉਹ ਆਉਣ ਸਾਡੇ ਤੋਂ ਐਪਲੀਕੇਸ਼ਨ ਲੈ ਕੇ ਜਾਣ। ਅਤੇ ਜਿਹੜੇ ਹਜੇ ਨਹੀਂ ਹੈਗੇ 15 ਸਾਲ ਅਤੇ 20 ਸਾਲਾਂ ਦੇ ਵਿੱਚ ਨੇ, ਉਹ ਐਕਸਪਲੋਰ ਬਣ ਸਕਦੇ ਨੇ। ਇਹ ਸਾਡੇ ਨਾਲ ਰਾਈਡ ਅਲੋਂਗਸ ਜਾਂਦੇ ਨੇ ਅਤੇ ਕੰਮ ਬਾਰੇ ਸਿੱਖਦੇ ਆ ਅਤੇ ਅਕੈਡਮੀ ਲਈ ਤਿਆਰ ਹੁੰਦੇ ਨੇ। ਫਿਰ ਸੋ ਤੁਸੀਂ ਹਰਦੀਪ ਕਦੋਂ ਤੋਂ CHP ਦੇ ਨਾਲ ਕੰਮ? ਮੈਂ 2016 ਵਿੱਚ ਸ਼ੁਰੂ ਕਰਿਆ ਸੀ। ਠੀਕ ਹੈ। ਹਾਂਜੀ। ਹਾਊ ਫਾਰ ਕਿੱਦਾਂ ਦਾ ਐਕਸਪੀਰੀਅੰਸ ਚੱਲ ਰਿਹਾ? ਸੋ ਫਾਰ ਇਟਸ ਗੁੱਡ। ਐਵਰੀ ਜੋਬ ਦੇ ਅਪਸ ਐਂਡ ਡਾਊਨਸ ਹੁੰਦੇ ਆ ਹੈ ਨਾ, ਪਰ ਓਵਰਆਲ ਹਾਂਜੀ ਬਹੁਤ ਵਧੀਆ ਜੋਬ ਆ। ਤੁਹਾਡੀ ਜਿਹੜਾ ਸਰਵਿਸ ਏਰੀਆ ਬੇਕਰਸਫੀਲਡ ਇਹਦੇ ਆਲੇ ਦੁਆਲੇ ਰਹਿੰਦਾ ਹੈ? ਹਾਂਜੀ, ਮੈਂ ਹੁਣ ਬੇਕਰਸਫੀਲਡ ਦੇ ਵਿੱਚ ਹਾਂ। ਮੈਨੂੰ ਇੱਥੇ ਸਾਲ ਕੁ ਹੋ ਗਿਆ। ਅਤੇ ਇਸ ਤੋਂ ਪਹਿਲਾਂ ਮੈਂ ਹਾਈ ਡੈਜ਼ਰਟ ਦੇ ਵਿੱਚ ਸੀਗਾ, ਮੋਹਾਵੀ, ਬੋਰਸਟੋ ਏਰੀਆ। ਹਾਂਜੀ। ਸੋ ਰੀਸੈਂਟਲੀ ਇੱਕ ਸਰਵੇ ਆਇਆ, ਇਟਸ ਨਾਟ ਗੁੱਡ ਔਨ ਬੇਕਰਸਫੀਲਡ ਵੀ ਵਨ ਆਫ ਦਾ ਵਰਸਟ ਡਰਾਈਵਰਸ ਇੱਥੇ ਜਿਹੜੇ ਆ, ਅਤੇ CHP ਵਾਲਿਆਂ ਨੂੰ ਉਹਨਾਂ ਦੇ ਨਾਲ ਸਿੱਧਾ ਮਿਲਣਾ ਹੁੰਦਾ ਆ, ਗੱਲਬਾਤ ਉਹਨਾਂ ਦੇ ਨਾਲ ਹੁੰਦੀ ਰਹਿੰਦੀ ਆ। ਸੋ ਤੁਸੀਂ ਓਵਰਆਲ ਕਿੱਦਾਂ ਦਾ ਇੱਥੇ ਦੇਖਦੇ ਆ ਜਿਹੜਾ ਡਰਾਈਵਿੰਗ ਕਲਚਰ ਉਸ ਸਾਰੇ ਨੂੰ ਦੇਖਦੇ? ਹਾਂਜੀ, ਮਤਲਬ ਥਰੂ ਆਊਟ ਕੈਲੀਫੋਰਨੀਆ ਬੈਡ ਡਰਾਈਵਰਸ ਵੀ ਹੈਗੇ ਨੇ, ਗੁੱਡ ਡਰਾਈਵਰਸ ਵੀ ਆ ਹੈ ਨਾ। ਅਤੇ ਐਕਸੀਡੈਂਟ ਏਰੀਆਜ਼ ਹਰੇਕ ਏਰੀਆ ਦੇ ਵਿੱਚ ਹੁੰਦੇ ਨੇ ਵੀ ਇਸ ਜ਼ਿਪ ਕੋਡ ਦੇ ਵਿੱਚ ਵੱਧ ਕ੍ਰਾਈਮ ਐਕਸੀਡੈਂਟਸ ਹੈ ਨਾ। ਅਤੇ ਉਹਦਾ ਮੈਨੂੰ ਲੱਗਦਾ ਥਰੂ ਆਊਟ ਕੈਲੀਫੋਰਨੀਆ ਹੀ ਆ। ਅਤੇ ਸਰਵੇਸ ਤਾਂ ਇਹ ਹੁੰਦਾ ਵੀ ਚਲੋ ਉਹਨਾਂ ਨੇ ਸਟੈਟਿਸਟਿਕਸ ਦੇ ਹਿਸਾਬ ਨਾਲ ਕੱਢ ਲੈਂਦੇ ਆ ਹੈ ਨਾ। ਹਾਂਜੀ। ਸੋ ਤੁਸੀਂ ਕੀ ਸਲਾਹ ਦਿੰਦੇ ਆ? ਆਪਣੇ ਬਹੁਤ ਸਾਰੇ ਲੋਕ ਨਵੇਂ ਇਮੀਗ੍ਰੈਂਟ ਹੋ ਰਹੇ ਆ। ਸੋ ਇੱਕ ਇੰਡੀਆ ਤੋਂ ਡਰਾਈਵ ਕਰਕੇ ਆਉਂਦਾ ਹੈ ਕਿ ਇੱਥੇ ਜਦੋਂ ਡਰਾਈਵ ਕਰਦਾ ਹੈ, ਸੋ ਦੇਰ ਇਜ਼ ਅ ਲੋਟ ਆਫ ਡਿਫਰੈਂਸ। ਸੋ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੁੰਦੇ? ਮੈਂ ਤਾਂ ਹੀ ਰეკਮੈਂਡ ਕਰੂੰ ਵੀ ਡਰਾਈਵ ਕਰਨ ਤੋਂ ਪਹਿਲਾਂ ਪਹਿਲੀ ਗੱਲ ਤਾਂ DMV ਤੋਂ ਉਹ ਜਿਹੜਾ ਹੈਂਡਬੁੱਕ ਮਿਲਦਾ ਉਹਨੂੰ ਚੰਗੀ ਤਰ੍ਹਾਂ ਪੜ੍ਹਨ। ਅਤੇ ਈਵਨ ਡਰਾਈਵਿੰਗ ਟੈਸਟ ਦੇਣ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਐਕਸਪੀਰੀਅੰਸ ਨੇ ਉਹਨਾਂ ਨਾਲ ਇੱਕ ਦੋ ਵਾਰੀ ਰਾਈਡ ਅਲੋਂਗ ਕਰਕੇ ਜਾਣ ਹੈ ਨਾ, ਕਰਕੇ ਦੇਖਣ ਵੀ ਓਕੇ ਇਹ ਕੀ ਰეკਮੈਂਡ ਕਰਦੇ ਆ ਇਹਨਾਂ ਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੈ ਨਾ। ਫਿਰ ਜਾ ਕੇ ਡਰਾਈਵਿੰਗ ਟੈਸਟ ਦੇਣ। ਜਿਹੜਾ ਕੁਛ ਵੀ ਇੰਸਟਰਕਟਰ ਮਾੜਾ ਮੋਟਾ ਨੁਕਸ ਕੱਢਣਗੇ ਉਹਨੂੰ ਠੀਕ ਕਰਨ। ਉਸ ਤੋਂ ਬਾਅਦ ਆਪਦੇ ਆਪ ਦੇ ਗੱਡੀ ਚਲਾਉਣ ਲੱਗਣ। ਹਾਂਜੀ, ਕਿਉਂਕਿ ਅਸੀਂ ਦੇਖਦੇ ਹਾਂ ਮੋਸਟ ਐਕਸੀਡੈਂਟਸ ਇਨਐਕਸਪੀਰੀਅੰਸ ਕਰਕੇ ਹੀ ਹੁੰਦੇ ਨੇ। ਹਾਂਜੀ। ਸੋ ਜਦੋਂ ਤੁਸੀਂ ਹੁਣ ਦੇਖਦੇ ਆ, ਸੋ ਵਿਚ ਇਜ਼ ਦਾ ਮੇਜਰ ਥਿੰਗ, ਤੁਸੀਂ ਕਿੰਨਿਆਂ ਨੂੰ, ਚਲੋ ਟਿਕਟ ਦੇਣਾ ਤਾਂ ਪਸੰਦ ਨਹੀਂ ਹੁੰਦਾ ਕਿਸੇ ਨੂੰ ਵੀ, ਪਰ ਇਹ ਚੀਜ਼ਾਂ ਜਿਹੜੀਆਂ ਜ਼ਰੂਰੀ ਆ। ਸੋ ਸਭ ਤੋਂ ਜ਼ਿਆਦਾ ਟਿਕਟਸ ਕਿਹੜੀਆਂ ਯੂਜਲੀ ਕਾਹਦੀਆਂ ਮਿਲਦੀਆਂ? ਹਾਂਜੀ, ਜਿਵੇਂ ਕੋਈ ਵੀ ਹਾਈਵੇ ਪੈਟਰੋਲ ਨੂੰ ਦੇਖ ਕੇ ਹੀ ਸੋਚਦਾ ਵੀ ਸਪੀਡ ਲਈ ਰੋਕੂਗਾ, ਰਾਈਟ। ਪਰ ਬਹੁਤ ਅਦਰ ਵਾਇਓਲੇਸ਼ਨਸ ਨੇ, ਜਿਵੇਂ ਸੈੱਲ ਫੋਨ ਅੱਜ ਕੱਲ੍ਹ ਵਧਿਆ ਹੋਇਆ, ਹਰੇਕ ਦੇ ਹੱਥ 'ਚ ਫੋਨ ਆ ਹੈ ਨਾ। ਅਤੇ DUI ਵੀ ਪ੍ਰੋਬਲਮ ਆ। ਅਤੇ ਹੋਰ ਵੀ ਵਾਇਓਲੇਸ਼ਨਸ ਹੁੰਦੀਆਂ ਜਿਵੇਂ ਰਜਿਸਟ੍ਰੇਸ਼ਨ। ਐਂ ਹੁੰਦਾ ਵੀ ਚਲੋ ਸੇਫਟੀ ਇਸ਼ੂ ਨਹੀਂ, ਪਰ ਉਹ ਵੀ ਕੰਪਲਾਇੰਸ ਚਾਹੀਦਾ ਸਾਨੂੰ। ਹਾਂਜੀ। ਸੋ ਹੁਣ ਤੁਸੀਂ ਇੱਥੇ ਦੱਸਿਆ ਵੀ ਇੱਥੇ ਤੁਸੀਂ ਹਾਇਰਿੰਗ ਦੇ ਲਈ, ਰਿਕਰੂਟਮੈਂਟ ਦੇ ਲਈ ਆਏ ਆ। 21 ਸਾਲ ਦੇ ਨਾਲ ਕੋਈ ਡਿਗਰੀ ਦੀ ਜਾਂ ਕੋਈ ਸਟੱਡੀ ਦੀ ਉਹਦੀ ਵੀ ਕੋਈ ਰਿਕੁਆਇਰਮੈਂਟ ਐਲੀਜੀਬਿਲਿਟੀ ਦੇ ਲਈ ਹੁੰਦੀ ਆ? ਹਾਂਜੀ। ਸੋ ਮਿਨੀਮਮ ਰਿਕੁਆਇਰਮੈਂਟ ਐਜੂਕੇਸ਼ਨ ਵਾਈਜ਼ ਹੈਗੀ ਹਾਈ ਸਕੂਲ ਡਿਪਲੋਮਾ ਜਾਂ GED ਹੈ ਨਾ, ਇਕੁਇਵਲੈਂਟ ਹੋਵੇ। ਅਤੇ ਜਾਂ ਕੋਈ ਕਾਲਜ ਦੀ ਲੋੜ ਨਹੀਂ, ਐਜ਼ ਲੌਂਗ ਐਜ਼ ਤੁਹਾਡੇ ਕੋਲ ਉਹ ਐਜੂਕੇਸ਼ਨ ਹੈਗੀ ਆ, ਤੁਸੀਂ ਅਕੈਡਮੀ ਲਈ ਅਪਲਾਈ ਕਰ ਸਕਦੇ ਹੋ। ਕਿੰਨੇ ਚਿਰ ਦਾ ਟੋਟਲ ਪ੍ਰੋਸੈਸ ਜਿਹੜਾ ਹੁੰਦਾ? ਡਿਪੈਂਡ ਕਰਦਾ। ਹੁਣ ਥੋੜ੍ਹਾ ਜਿਹਾ ਉਹਨੇ ਤੇਜ਼ ਕਰਤਾ, ਪਰ ਟਿਪੀਕਲ ਅਬਾਊਟ 6 months ਲੱਗਦੇ ਨੇ ਜਦੋਂ ਤੁਸੀਂ ਅਪਲਾਈ ਕਰਿਆ ਅਤੇ ਜਦੋਂ ਤੁਸੀਂ ਹਾਇਰ ਹੋ ਜਾਓਗੇ ਅਕੈਡਮੀ ਜਾਣ ਲਈ। ਅਤੇ
ਤੇ ਫਿਰ ਅਕੈਡਮੀ 6 ਮਹੀਨਿਆਂ ਦੀ ਆ 6 ਮਹੀਨੇ ਹਾਂਜੀ ਤੇ ਇਟਸ ਅ ਗੁੱਡ ਪੇਇੰਗ ਜੌਬ, ਸਾਰਾ ਕੁਝ ਵਧੀਆ ਹੈ, ਫਾਈਨੈਂਸ਼ੀਅਲੀ ਬੰਦਾ ਸਿਕਿਉਰ ਮੰਨਦਾ ਹੈ ਇਸ ਚੀਜ਼ ਨੂੰ। ਹਾਂਜੀ ਬਹੁਤ ਬੈਨੀਫਿਟਸ ਨੇ ਤੇ ਸਾਡੇ ਰਿਕਰੂਟਮੈਂਟ ਕਾਰਡਸ ਤੇ ਵੀ ਲਿਖਿਆ ਹੋਇਆ ਵੀ ਸਟਾਰਟਿੰਗ ਸੈਲਰੀ 100,000 ਆ ਸੋ ਲਾਈਕ ਯਾ ਬਿਕੋਜ਼ ਇਹੋ ਜਿਹੇ ਏਰੀਏ ਦੇ ਵਿੱਚ ਬੰਦਾ ਦੇਖਦਾ 100,000 ਇਜ਼ ਅ ਵੈਰੀ ਗੁੱਡ ਅਮਾਊਂਟ, ਉਸ ਚੀਜ਼ ਨੂੰ ਜਿਹੜਾ ਉਹ ਦੇਖਦਾ ਆ। ਸੋ ਤੁਹਾਡੇ ਕੋਲ ਮੌਕਾ ਹੈਗਾ ਆ, ਤੁਸੀਂ ਆ ਕੇ ਆਪਣੇ ਮੁੰਡਿਆਂ ਦੇ ਨਾਲ ਗੱਲ ਕਰੋ। ਦੇਖੋ ਇੱਕ ਤਾਂ ਵਧੀਆ ਚੀਜ਼ ਆ ਵੀ ਪੰਜਾਬੀ 'ਚ ਗੱਲ ਕਰ ਸਕਦੇ, ਤੁਹਾਨੂੰ ਸਮਝਾ ਸਕਦੇ ਆ। ਜੇ ਕੋਈ ਐਲੀਜੀਬਿਲਟੀ ਜਾਂ ਰਿਕੁਆਇਰਮੈਂਟ ਦੀ ਗੱਲਬਾਤ ਹੈਗੀ ਆ ਤਾਂ ਉਹ ਚੀਜ਼ ਤੁਹਾਨੂੰ ਜਿਹੜੇ ਆ ਦੱਸ ਸਕਦੇ ਆ। ਸੋ ਹਰਦੀਪ ਧਾਲੀਵਾਲ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਐਂਡ ਥੈਂਕ ਯੂ ਵੈਰੀ ਮਚ। ਸੋ ਇਹ ਸਨ CHP ਤੋਂ ਹਰਦੀਪ ਧਾਲੀਵਾਲ, ਜਿਨ੍ਹਾਂ ਨੇ ਆਪਾਂ ਨੂੰ ਇੱਥੇ ਦੱਸਿਆ ਵੀ ਇਸ ਬੂਥ ਦੇ ਉੱਤੇ ਅੱਜ ਇਹ ਪਹੁੰਚੇ ਨੇ ਜਿੱਥੇ ਕਿ ਰਿਕਰੂਟਮੈਂਟ ਕਰਨ ਦੇ ਲਈ ਮੁੱਖ ਤੌਰ ਦੇ ਉੱਤੇ ਉਹਨਾਂ ਦੇ ਉਦੇਸ਼ ਆ ਉਸ ਦੇ ਨਾਲ ਪਹੁੰਚਿਆ। ਤੇ ਬਾਕੀ ਡਰਾਈਵ ਸੇਫ ਤੇ ਡੇਂਜਰਸ ਡਰਾਈਵਿੰਗ, ਰੈਕਲੈਸ ਡਰਾਈਵਿੰਗ ਤੋਂ ਜਿਹੜਾ ਪਰਹੇਜ਼ ਆਪਾਂ ਨੂੰ ਜਿਹੜਾ ਕਰਨਾ ਚਾਹੀਦਾ। ਸੋ ਇੰਨੀਆਂ ਗੱਲਾਂ ਦੇ ਨਾਲ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।